ਲੋ ਵੀ ਇਧਰ ਟਾਲੀ ਵੀ ਆਪਣੀ ਮੰਗਾਈ ਸੀ ਆ ਗਈ ਆ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਆ ਯਾਰ ਵਧੀਆ ਤੇ ਹਾਂ ਵੱਡੀ ਕਲਮ ਆ ਤੇ ਮਾਸ਼ਾਅੱਲਾ ਨਾਮ ਸੀ ਮਾਸ਼ਾਅੱਲਾ ਮਾਸ਼ਾਅੱਲਾ ਕੰਮ ਬਹੁਤ ਅੱਛਾ ਕਰਦੇ ਹੋ ਮਾਸ਼ਾਅੱਲਾ ਮੈਨੂੰ ਸੋਹਣੀ ਲੱਗੀ ਦਿੱਤਾ ਹੈ ਸਿਕੰਦਰ ਵੇ ਇਧਰ ਆ ਤੇਰੀ ਫੋਟੋ ਬਣਾਵਾ 1 ਮਿੰਟ ਖਲੋਇਓ ਤੇਰਾ ਫੋਟੋ ਵੀ ਸਿਕੰਦਰ ਨਾਲ ਦੋਵੇਂ ਜਾਣੇ ਫੜੇ ਨਾਲ ਖਲੋਇਓ ਜ਼ਿਆਦਾ ਹੈਗਾ ਕਿ ਜਿਨ੍ਹਾਂ ਨੇ ਇਹ ਲਿਖੇ ਆ ਉਹਨਾਂ ਦੇ ਨਾਮ ਕਿਤੇ ਕਿਉਂਕਿ ਤੁਸੀਂ ਤੇ ਗਾਉਣ ਵਾਲੇ ਆ ਨਾ ਇਹ ਜਿਵੇਂ ਤੁਸੀਂ ਦੱਸਿਆ ਵੀ 100 ਸਾਲ ਪੁਰਾਣਾ ਜਿਹੜਾ ਇਹ ਕਿੰਨੇ ਲਿਖਿਆ ਇਹ ਜੀ ਬਦਰਦੀਨ ਰਾਗੀ ਹੋਇਆ ਇੱਕ ਸਦਰਦੀਨ ਰਾਗੀ ਹੋਇਆ ਦੋ ਸ਼ਹਿਰ ਹੋਏ ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਰ ਢਿੱਲੋਂ ਤੇ ਵਲੌਗ ਚੱਲਦੇ ਪਏ ਨੇ ਮੈਂ ਅੱਜ ਪਿੰਡੀਆਂ ਡੇਰੀ ਫਾਰਮ ਤੇ ਹੁਣ ਰੋਜ਼ਾਂ ਦਾ ਮਹੀਨਾ ਆਪਾਂ ਇੱਥੇ ਹੋਣਾ ਹਫਤੇ 'ਚ 1-2 ਵਾਰੀ ਜਾਇਆ ਕਰਾਂ ਸਿਰਫ ਜਿੱਦਣ ਆਪਾਂ ਮਾਲ ਮੂਲ ਪਰਚੇਜ਼ ਕਰਨ ਜਾਣਾ ਸੋ ਮੈਂ ਤੇ ਸਿਕੰਦਰ ਜਾਇਆ ਕਰਾਂਗੇ ਮਾਲ ਖਰੀਦਣ ਤੇ ਸਿਕੰਦਰ ਸੋਟਾ ਫੜ ਕੇ ਫੈਸਲ ਤੇ ਸੋਟਾ ਫੜ ਕੇ ਸੌਦਾ ਕਰਿਆ ਕਰਨਗੇ ਤੇ ਮੈਂ ਗੱਡੀ 'ਚ ਬੈਠਾ ਹੱਸਣ ਲੱਗ ਪਿਆ ਤੇ ਅੱਜ ਆਪਣੇ ਕੋਲ ਮਹਿਮਾਨ ਪ੍ਰਾਹੁਣੇ ਆ ਰਹੇ ਨੇ ਜਵੇਦ ਖਾਲਕ ਸਾਡਾ ਵੀਰ ਉਹ ਆ ਰਿਹਾ ਫਿਰ ਜਿਵੇਂ ਮੈਂ ਕੱਲ ਦੱਸਿਆ ਸੀ ਰਾਗੀ ਗਰੁੱਪ ਉਹ ਆ ਰਹੇ ਉਹਨਾਂ ਦੀ ਡਾਕੂਮੈਂਟਰੀ ਉਹਨੇ ਬਣਾਉਣੀ ਆ ਉਹਨਾਂ ਦੀ ਡਾਕੂਮੈਂਟਰੀ ਕਰਨੀ ਇੱਕ ਚੈਨਲ ਨੇ ਸੋ ਉਹਦੇ ਵਾਸਤੇ ਉਹ ਵੀ ਆ ਰਹੇ ਫਿਰ ਲਾਹੌਰ ਤੋਂ ਸਾਡੇ ਕੋਈ ਜਾਣ ਵਾਲੇ ਦੋਸਤ ਉਹ ਆ ਰਹੇ ਨੇ ਫਿਰ ਡਾਕਟਰ ਹਸਨ ਜਲੀਲ ਸਾਹਿਬ ਨੇ ਅੱਜ ਬਹੁਤ ਸਾਰੇ ਪ੍ਰਾਹੁਣੇ ਆ ਰਹੇ ਨੇ ਸੋ ਇੱਥੇ ਖਾਣ ਪੀਣ ਦਾ ਵੀ ਨਾਲ ਬੰਦੋਬਸਤ ਇੰਤਜ਼ਾਮ ਕਰਾਂਗੇ ਅੱਜ ਸਾਰਾ ਦਿਨ ਇੱਥੇ ਹੀ ਆ ਤੇ ਨਾਲੇ ਪ੍ਰਾਹੁਣਿਆਂ ਨਾਲ ਗੱਲਾਂ ਬਾਤਾਂ ਮਾਰਾਂਗੇ ਨਾਲੇ ਪ੍ਰਾਹੁਣਿਆਂ ਨੂੰ ਸੁਣਾਂਗੇ ਸੋ ਇਹ ਸਾਰਾ ਕੁਝ ਅੱਜ ਦੇ ਵਲੌਗ 'ਚ ਹੋਊਗਾ ਤੇ ਵਲੌਗ ਸਾਰੇ ਦਾ ਸਾਰਾ ਜ਼ਰੂਰ ਵੇਖਣਾ ਤੇ ਸਿਕੰਦਰ ਦੀਆਂ ਰੌਣਕਾਂ ਵੀ ਨਾਲ ਹੋਣਗੀਆਂ ਸਿਕੰਦਰ ਅੱਜ ਉਹਨਾਂ ਨੇ ਆਉਣਾ ਡਾਂਸ ਭੰਗੜਾ ਵੀ ਹੋਣਾ ਤੇਰਾ ਆ ਸੂਟ ਵੀ ਨੀਲਾ ਸਿਕੰਦਰ ਨੇ ਪਾਇਆ ਨਵਾਂ ਕਿਆ ਬਾਤ ਹੈ ਕਿਆ ਬਾਤ ਹੈ ਉਹ ਜੁੱਤੀ ਬਸ ਰਹਿ ਗਈ ਮੈਂ ਲਿਆਉਣ ਵਾਲੀ ਲਿਆਂਦੀ ਨਹੀਂ ਜਿੱਤੇ ਰਹਿ ਗਈ ਉਹ ਪਾਈਪ ਵੀ ਮੇਰੇ ਕੋਲ ਹਾਂ ਉਹ ਪੜਾਉਣਾ ਆਂਦਾ ਸੈਟਿੰਗ ਤੇਰੇ ਵਾਲੀ ਹੈ ਤੇ ਜੁੱਤੀ ਨਹੀਂ ਹੋਵੇਂ ਦੀ ਸੈਟਿੰਗ ਤੋਂ ਹੋਣ ਵਾਲੀ ਥੋੜੀ ਸਾਡੇ ਤੇ ਆ ਗਏ ਜੀ ਅਸਲਾਮ ਵਾਲੇਕੁਮ ਜੀ ਸਰ ਕੀ ਹਾਲ ਹੈ ਠੀਕ ਠਾਕ ਹੋਰ ਖੈਰ ਫੀਰ ਸੇ ਠੀਕ ਹੈ ਦਾਦੀ ਆਜੋ ਆਜੋ ਅਸਲਾਮ ਵਾਲੇਕੁਮ ਜੀ ਸਿਕੰਦਰ ਸਾਹਿਬ ਕੀ ਹਾਲ ਹੈ ਸਿਕੰਦਰ ਵੀ ਇਹ ਲਾ ਕਿਹੜੀ ਕਿਹੜੀ ਦੂਰ ਦੇ ਲੋਕ ਜਾਣਦੇ ਆ ਹੁਣ ਲੱਗੇ ਚੋਈ ਸਾਬਾਂ ਨੂੰ ਪਤਾ ਸਿਕੰਦਰ ਵੀ ਆਇਆ ਭਾਈ ਨਾਸਰ ਹੈ ਸਿਕੰਦਰ ਹੈਗਾ ਕਿ ਦੁਨੀਆ ਦੇ ਵੇਖ ਲਾ ਲੋਕ ਜਾਣਦੇ ਤੈਨੂੰ ਤਬਾਈ ਕਰਨੇ ਵਾਲਾ ਸਿਕੰਦਰ ਹੋਰ ਠੀਕ ਹੋ ਤੁਸੀਂ ਖੈਰਫੀਅਤ ਤੇ ਫੇਰ 50 ਤੁਰ ਪਏ ਜੇ ਅੱਛਾ ਇਹ ਚੋਰੀ ਸਾਹਿਬ ਕੀ ਉਹ ਵਾਹ ਮਾਸ਼ਾਅੱਲਾ 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 ਨਾਮ ਸੀ ਮਾਸ਼ਾਅੱਲਾ ਮਾਸ਼ਾਅੱਲਾ ਕੰਮ ਬਹੁਤ ਅੱਛਾ ਕਰਦੇ ਹੋ ਮਾਸ਼ਾਅੱਲਾ ਮੈਨੂੰ ਸੋਹਣੀ ਲੱਗੀ ਦਿੱਤਾ ਹੈ ਸਿਕੰਦਰ ਵੇ ਇਧਰ ਆ ਤੇਰੀ ਫੋਟੋ ਬਣਾਵਾ 1 ਮਿੰਟ ਖਲੋਇਓ ਤੇਰਾ ਫੋਟੋ ਵੀ ਸਿਕੰਦਰ ਨਾਲ ਦੋਵੇਂ ਜਾਣੇ ਫੜੇ ਨਾਲ ਖਲੋਇਓ ਇੱਕ ਸਾਈਡ ਤੋਂ ਤੁਸੀਂ ਫੜੋ ਸਿਕੰਦਰ ਸਾਹਿਬ ਵਾਹ 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 ਬਹੁਤ ਸੋਹਣਾ ਜੀ ਮਾਸ਼ਾਅੱਲਾ ਕੀ ਬਾਤ ਸਿਕੰਦਰ ਸਾਹਿਬ ਕਿਵੇਂ ਲੱਗੀ ਸੋਹਣੀ ਲੱਗੀ ਇਹ ਉੱਤੇ ਅੰਦਰ ਲਾਉਣੀ ਆਪਾਂ ਇਹ ਠੀਕ ਹੈ ਹਾਂਜੀ ਮਾਸ਼ਾਅੱਲਾ ਇਹ ਸਾਡੇ ਕੋਲ ਜੀ ਡਾਕਟਰ ਸਾਹਿਬਾਨ ਨੇ ਹਸਨ ਭਾਈ ਡਾਕਟਰ ਸਾਹਿਬ ਕਿੰਨੀ ਦੇਰ ਹੋਈ ਕੀਤਾ ਤੁਸੀਂ ਅਜੇ ਸਾਡਾ ਅੰਡਰ ਸਟੱਡੀ ਵੀ ਹੈ ਕੁਝ ਨਾਲ ਸਾਡੇ ਸੀਨੀਅਰ ਡਾਕਟਰਸ ਵੀ ਜੁੜੇ ਹੋਏ ਪੂਰੀ ਟੀਮ ਯੂਨੀਵਰਸਿਟੀ ਆਫ ਐਗਰੀਕਲਚਰ ਫੈਸਲਾਬਾਦ ਬਿਲਕੁਲ ਆਪਣੇ ਲੱਗ ਹੀ ਆ ਬਹੁਤੀ ਦੂਰ ਨਹੀਂ ਹੈ ਤੇ ਤੁਹਾਡਾ ਡਾਕਟਰ ਸਾਹਿਬ ਕੀ ਨਾਮ ਮੇਰਾ ਨਾਮ ਹੈ ਹਮੀਸੁਰ ਰਹਿਮਾਨ ਤੇਜਾ ਤੇ ਕਿੱਥੋਂ ਦੇ ਤੁਸੀਂ ਤੇਜਾ ਸਾਹਿਬ ਅਸੀਂ ਹੈਗੇ ਆ ਪੰਚਕ ਕਮਾਲਪੁਰ ਨਵਾਬ ਸਿਟੀ ਚੋਂ ਅੱਛਾ ਆ ਆਪਣੇ ਗਵਾਂਢੀ ਜੇ ਤੁਸੀਂ ਗਵਾਂਢੀਆਂ ਸਾਡੇ ਇਹ ਐਨੂੰ ਆਈ ਜਰਾ ਐਨੂੰ ਇਹ ਲਓ ਜੀ ਆਪਣੀ ਆ ਗਈ ਆ ਮਸ਼ੀਨ ਬੂਟੇ ਲਾਉਣ ਵਾਲੀ ਕੀ ਬਾਤ ਮੈਂ 2000 ਅੱਜ ਹੋਰ ਬੂਟਾ ਮੰਗਾਇਆ ਜੀ ਮੁੰਡਾ ਲੈਣ ਗਿਆ ਵਾ ਮਾਸ਼ਾਅੱਲਾ ਤੇ ਇਹ ਤੇਜਾ ਗੋਤ ਆ ਕਿ ਤੇਜਾ ਗੋਥ ਆ ਜੀ ਜੱਟਾਂ ਦੀ ਅੱਛਾ ਉਹ ਸਾਡਾ ਇੱਕ ਦੋਸਤ ਹੈ ਤਈਅਬ ਅਮੀਨ ਤੇਜਾ ਉਹ ਗਾਉਂਦਾ ਸਿੰਗਰ ਹੈ ਮੁੰਡਾ ਹਾਂ ਤੇ ਤੇਜੇ ਕਿੱਥੇ ਬੈਠੇ ਤੁਹਾਡਾ ਪਿੰਡ ਤੇਜੇ ਵੈਸੇ ਤਾਂ ਪਿੱਛੋਂ ਦੇ ਹੈਗੇ ਨੇ ਮੇਰਾ ਖਿਆਲ ਦਰੋਗੇ ਵਾਲੇ ਦੇ ਅਸੀਂ ਸਾਡਾ ਨੇਟਿਵ ਟਾਊਨ ਹੈਗਾ ਚੰਗ ਸ਼ਹਿਰ ਠੀਕ ਤੇ ਇੱਥੇ ਕਿੰਨੇ ਸਾਲ ਚ ਤੁਸੀਂ ਤੁਹਾਡੀ ਸਟੱਡੀ ਜਾ ਰਹੀ ਜੀ ਸਟੱਡੀ ਸਾਡੀ ਜਾ ਰਹੀ ਹੈ ਤੀਸਰੇ ਸਾਲ ਚ ਤੇ ਕਿੰਨਾ 4 ਸਾਲ ਦਾ ਹੁੰਦਾ 4 ਸਾਲ ਦਾ ਵੀ ਹੁੰਦਾ 5 ਸਾਲ ਦਾ ਵੀ ਹੁੰਦਾ 4 ਦਾ 5 ਦਾ ਤੁਸੀਂ ਐਨੀਮਲ ਹਸਬੈਂਡਰੀ ਦੇ ਵਿੱਚੋਂ ਫਿਰ 4 ਸਾਲ ਦਾ
ਔਰ ਅਗਰ ਤੁਸੀਂ ਵੈਟਰਨਰੀ ਸਾਇੰਸ ਚੋਂ ਹੋ ਤੇ ਫਿਰ 5 ਸਾਲ। ਠੀਕ ਹੈ। ਤੇ ਤੁਹਾਡਾ ਕਿਹੜਾ ਵਾ? ਮੇਰਾ ਵੀ ਡੇਰੀ ਸਾਇੰਸ ਇਹਨਾਂ ਦੇ ਨਾਲ ਹੀ, ਅਸੀਂ ਇਕੱਠੇ ਹੀ ਆ। ਅੱਛਾ FAI ਫੈਕਲਟੀ ਆਫ ਐਨੀਮਲ ਹਸਬੈਂਡਰੀ ਸਾਡਾ ਡਿਪਾਰਟਮੈਂਟ, ਤੇ ਨਾਲ ਉਸੇ ਸਾਡੇ ਸੀਨੀਅਰ ਡਾਕਟਰ ਜੁੜੇ ਆ, ਪ੍ਰੋਫੈਸਰ ਡਾਕਟਰ ਸਾਮਾ ਸਾਹਿਬ। ਅੱਛਾ, ਇਹਦੇ 'ਚ ਇੱਕ ਹੋਰ ਦੱਸਿਓ ਵੀ ਜਿਹੜੇ ਨਿਊਟ੍ਰੀਸ਼ਨਿਸਟ ਨੇ ਉਹਨਾਂ ਦਾ ਹੋਰ ਡਿਪਲੋਮਾ ਹੁੰਦਾ ਇੱਥੋਂ ਹਟ ਕੇ ਤੁਹਾਡਾ? ਨਹੀਂ, ਨਿਊਟ੍ਰੀਸ਼ਨਿਸਟ ਆ ਜਾਂਦੇ ਨੇ ਐਨੀਮਲ ਹਸਬੈਂਡਰੀ ਦੇ ਵਿੱਚ ਹੀ, ਲੇਕਿਨ ਵੈਸੇ ਨਿਊਟ੍ਰੀਸ਼ਨਿਸਟ ਅਲੱਗ ਤੋਂ ਵੀ ਹੁੰਦੇ ਨੇ, ਉਹਨਾਂ ਦਾ ਕੋਰਸ ਅਲੱਗ ਤੋਂ ਹੈ। ਲੇਕਿਨ ਅਗਰ ਕੋਈ ਤੁਹਾਡੇ ਕੋਲ ਐਨੀਮਲ ਹਸਬੈਂਡਰੀ ਦਾ ਬੰਦਾ ਮੌਜੂਦ ਹੈ ਨਾ, ਤੇ ਉਹ ਨਿਊਟ੍ਰੀਸ਼ਨਿਸਟ ਵੀ ਹੈ। ਹਾਂ ਠੀਕ ਹੈ, ਉਹ ਆਲਰੇਡੀ ਤੋਂ ਨਿਊਟ੍ਰੀਸ਼ਨਿਸਟ। ਸਹੀ। ਤੁਸੀਂ ਕਿਸ ਮਕਸਦ ਲਈ ਆਹ ਵਾਲੀ ਖੁਰਲੀ ਬਣਾਈ? ਚੁਆਈ ਕਰਨ ਵਾਸਤੇ? ਇਹ ਜਿਹੜੀ ਖੁਰਲੀ ਹੈ ਨਾ, ਉਹ ਉਧਰ ਆਪਾਂ ਖੁੱਲਾ ਵਾੜਾ ਜਿਹੜਾ ਨਾ, ਇਹ ਸਿਰਫ ਹੈ ਝੋਟੀਆਂ ਵਾਸਤੇ, ਸਿਰਫ ਖੁੱਲੀਆਂ। ਆ ਜਿਹੜਾ ਵਾ ਇਹ ਇੱਥੇ ਆਪਾਂ ਚੁਵਾਈ ਵਾਲੇ ਜਿਹੜੇ ਡੰਗਰ ਹੈ ਨਾ ਉਹ ਬੰਨਣੇ ਆ। ਇਧਰਲੇ ਕੁੰਡੀ ਇਸ ਤੋਂ ਲਾਏ ਆ ਵੀ ਜੇ ਧੁੱਪੇ ਬੰਨਣੇ ਪੈ ਜਾਣ ਤੇ ਇਸ ਪਾਸੇ ਲੈ ਆਓ। ਵੈਸੇ ਇੱਥੇ ਖੁਰਲੀ ਬਣਾ ਦੇਣੀ ਆ ਪਾਣੀ ਵਾਲੀ ਇੱਕ ਨੁੱਕਰ 'ਚ, ਇਹਨੂੰ ਵੀ ਇਸੇ ਤਰ੍ਹਾਂ ਵਾਲ ਲਾ ਦੇਣੀ ਵੀ ਅੰਦਰ ਵੀ ਖੁੱਲੇ ਰਹਿਣ। ਇਹਨੂੰ ਉਸੇ ਤਰ੍ਹਾਂ ਹੀ ਜਿਵੇਂ ਉਹ ਲੱਗੀ ਆ ਉਸ ਤਰ੍ਹਾਂ ਫੈਂਸ ਲਾ ਦੇਣੀ। ਪਹਿਲਾਂ ਮੇਰਾ ਇਰਾਦਾ ਸੀ ਬੰਨਣ ਦਾ, ਫਿਰ ਉਹ ਡਾਕਟਰ ਸਾਹਿਬ ਇੱਕ ਦੋਸਤ ਨੇ ਆਉਂਦੇ ਸੀ ਵੀ ਤੁਸੀਂ ਖੁੱਲੇ ਰੱਖੋਗੇ ਸਗੋਂ ਬਹੁਤੇ ਵਧੀਆ ਰਹਿਣਗੇ। ਖੁੱਲਾ ਰੱਖਣਾ ਬਹੁਤ ਅੱਛਾ ਹੈ। ਹਾਂ, ਖੁੱਲਾ ਰੱਖਣ ਨਾਲ ਤੁਹਾਡੀ ਪ੍ਰੋਡਕਸ਼ਨ ਵੱਧ ਜਾਏਗੀ। ਹਾਂ ਫਿਰ ਇਹਨਾਂ ਨੂੰ ਖੁੱਲੇ ਰੱਖਾਂਗੇ ਆਪਾਂ। ਬਿਲਕੁਲ ਠੀਕ। ਬਾਕੀ ਨਸਲ ਹੈ ਇੱਥੇ ਪਾਣੀ ਦਾ ਹਿਸਾਬ ਦਾ ਗਏ ਖਾਰਾਪਨ ਜਿੱਦਾਂ ਨਹੀਂ ਪਾਣੀ ਸਹੀ ਹੈ। ਹਾਂ ਪਹਿਲਾਂ ਇਰਾਦਾ ਸੀ ਮੇਰਾ ਵੀ ਇਹਨੂੰ ਪਲਾਂਟ ਵਾਲਾ ਕੰਮ ਕਰ ਲਈਏ, ਲੇਕਿਨ ਇਹ ਵੀ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇਹਨਾਂ ਦੀ ਡਾਈਟ ਉਸ ਹਿਸਾਬ ਨਾਲ ਐਡਜਸਟ ਕਰੋ। ਪਾਣੀ ਸਹੀ ਹੈ, ਪਾਣੀ ਐਡਾ ਮਤਲਬ ਵੀ ਸਾਡੇ ਉਹ ਯੂਜ਼ ਹੁੰਦਾ। ਹਾਂਜੀ, ਪੱਠਾ ਤੁਸੀਂ ਇਸ ਖੁਰਲੀ 'ਚ ਪਾਓਗੇ ਤੇ ਇਸ ਤਰ੍ਹਾਂ ਇਹ ਆਹ ਵਾਲਾ ਇੱਥੇ ਰੈਂਪ ਬਣਾ ਦੇਣਾ, ਰੈਂਪ ਬਣ ਜਾਣਾ। ਫਿਰ ਮੈਂ ਇੱਕ ਕੰਪਨੀ ਹੈ ਸੋਬੀ ਵਾਲੇ, ਉਹਨਾਂ ਨੂੰ ਮਿਲ ਕੇ ਆ ਦੋਸਤ ਨੇ, ਉਹਨਾਂ ਨੇ ਇਸ ਹਿਸਾਬ ਨਾਲ ਡਿਜ਼ਾਈਨ ਕਰ ਦੇਣੀ ਹੈ ਛੋਟੀ ਟਰਾਲੀ, 6 ਫੁੱਟ ਦੀ ਟਰਾਲੀ ਉਹਦੇ ਪਿੱਛੇ ਹੋਣੀ ਹੈ, ਤੇ ਉਹ ਪੀਟਰ ਵਾਲਾ ਟਰੈਕਟਰ। ਬਾਹਰ ਅਸੀਂ ਸਾਇਲੇ ਸਟਾਕ ਕਰਨਾ ਸਾਰਾ, ਠੀਕ ਹੈ, ਤੇ ਉੱਥੋਂ ਉਹਦੇ ਨਾਲ ਹੀ ਜਿਹੜਾ ਪਾ ਦਿਆ ਕਰਨਾ। ਹਾਂਜੀ, ਉਹ ਵਿੱਚ ਤਾਂ ਹੀ ਆ ਰੱਖੀ ਹੈ ਨਾ 3 ਫੁੱਟ ਦੀ ਵੀ ਜਿਹੜੇ ਇਹਦੇ ਉਹਦੇ ਟਾਇਰ ਏਡੇ ਕਿਨੇ, ਉਹ ਵੈਸੇ ਉਹ ਕਰ ਵੀ ਦਿੰਦੇ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ, ਤੁਸੀਂ ਮੈਨੇਜ ਕਰ ਲੈਂਦੇ ਨੇ ਵੀ ਜਿੰਨਾ ਤੁਹਾਨੂੰ ਚਾਹੀਦਾ ਹੋਵੇ, ਤੇ ਉੱਤੇ ਸਿੱਧੀ ਚੜ੍ਹ ਜਾ ਕਰੂਗੀ, ਉਹਦੇ ਨਾਲ ਪੈ ਜਾ ਕਰਨੇ ਪੱਠੇ ਦੋਵਾਂ ਪਾਸੇ। ਇਸ ਤਰ੍ਹਾਂ ਕਰਕੇ ਇਹ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ। ਬਹੁਤ ਅੱਛਾ। ਆ ਜਾਓ ਤੁਹਾਨੂੰ ਬਰਾਮਦਾ ਤੁਹਾਨੂੰ ਵਿਖਾ ਦਾਂ। ਕੱਸੂ ਕੁੱਸੂ ਪਾ ਦਾਂਗੇ ਨਾ, ਮਤਲਬ ਜੇ ਡੰਗਰ ਖੁੱਲੇ ਬੰਨਣੇ ਹੋਣ ਉੱਧਰ, ਮਤਲਬ ਵੀ ਚੇਂਜ ਕਰਨਾ ਹੋਵੇ, ਥੱਲੇ ਨਵੀਂ ਨਵੀਂ ਆ ਜੇ। ਵੈਸੇ ਇੱਥੇ ਸੋਲ ਲੱਗ ਜਾਣਾ ਜਿਸ ਤਰ੍ਹਾਂ ਆ ਲੱਗਾ, ਇਸ ਤਰ੍ਹਾਂ ਸੋਲ ਇੱਥੇ ਵੀ ਲੱਗ ਜਾਣਾ। ਆ ਜਾਓ। ਚਲੋ ਬਰਾਮਦਾ ਸੀ ਇਦਾਂ ਹੀ ਛੱਡਿਆ, 15 ਫੁੱਟ ਆ, ਤੇ ਇਹਨੂੰ ਅੱਗੇ ਆਪਾਂ ਐਕਸਟੈਂਡ ਕਰ ਦੇਣਾ ਵਾ, ਸ਼ੈੱਡ ਬਣਾ ਦੇਣਾ, ਮਤਲਬ ਜਿਹੜਾ ਪ੍ਰੋਪਰ ਇੰਟਰਨੈਸ਼ਨਲ ਲੈਵਲ ਵਾਲਾ ਨਾ ਜਿਹੜਾ ਸ਼ੈੱਡ ਚੱਲਦੇ, ਇਹਨੂੰ ਅੱਗੇ ਨੂੰ ਐਕਸਟੈਂਡ 20 ਫੁੱਟ ਕਰ ਦੇਣਾ ਅੱਗੇ। ਬਿਲਕੁਲ ਠੀਕ। ਫਿਲਹਾਲ ਵਾਲੇ ਡੰਗਰ ਲਿਆਵਾਂਗੇ ਨਾ, ਫਿਰ ਐਕਸਟੈਂਡ ਕਰਾਂਗੇ ਹਲੇ, ਕਿਉਂਕਿ ਲੋੜ ਨਹੀਂ ਹਲੇ। ਡੰਗਰ ਹਲੇ ਲਿਆਉਂਦੇ ਸਾਨੂੰ 2-3 ਮਹੀਨੇ ਲੱਗ ਜਾਣੇ। ਐਂਡ ਕੰਸਟਰਕਸ਼ਨ ਹਾਂਜੀ ਹਾਂਜੀ ਨਹੀਂ ਠੀਕ ਹੈ। ਤੁਸੀਂ ਜਿਸ ਤਰ੍ਹਾਂ ਜਾਨਵਰ ਲਿਆਂਦੇ ਜਾਓਗੇ, ਜਦੋਂ ਤੁਹਾਨੂੰ ਜਿੰਨੀ ਲੋੜ ਮਹਿਸੂਸ ਹੁੰਦੀ ਹਾਂ, ਉਸ ਹਿਸਾਬ ਨਾਲ ਤੁਸੀਂ ਉਹਨੂੰ ਵਧਾਈ ਰੱਖੋ। ਉਸ ਹਿਸਾਬ ਨਾਲ ਵਧਾਈ ਚੱਲਾਂਗੇ। ਤੇ ਇਸ ਸਾਈਡ ਦੀ ਪਾਣੀ ਵਾਲੀ ਇੱਧਰ ਰੱਖਤੀ ਖੁਰਲੀ, ਠੀਕ ਹੈ ਠੀਕ ਹੈ, ਉਧਰਲੀ ਦੀ ਉਧਰ। ਇੱਕ ਉਹ ਬਾਹਰ ਜਿਹੜੇ ਡੰਗਰ ਉਹਨਾਂ ਵਾਸਤੇ ਲੈਦਾ ਬਣਾਤੀ ਬਿਲਕੁਲ ਠੀਕ। ਵੀ ਛੋਟੇ ਜਾਨਵਰ ਜਾਂ ਘੋੜੇ ਉਧਰ 2-3 ਰੱਖਾਂਗੇ ਨੁੱਕਰ 'ਚ, ਤੇ ਉਹਨਾਂ ਵਾਸਤੇ ਬੈਸਟ ਹੈ ਤੁਹਾਡਾ ਮਾਸ਼ਾਅੱਲਾ। ਹਾਂਜੀ, ਸਾਨੂੰ ਤਾਂ ਇਹਦੇ ਮਸ਼ਵਰਾ ਦੇਣ ਦੀ ਵੀ ਕੋਈ ਲੋੜ ਨਹੀਂ ਹੈਗੀ, ਅਸੀਂ ਬੈਸਟ ਕੀਤਾ ਹੋਇਆ ਮਾਸ਼ਾਅੱਲਾ। ਨਹੀਂ ਮਸ਼ਵਰਾ ਦੋ, ਤੁਹਾਨੂੰ ਸੱਦਿਆ ਕਾਹਦੇ ਲਈ, ਮਸ਼ਵਰਾ ਦੋਗੇ ਆਪਾਂ ਅਮਲ ਵੀ ਕਰਾਂਗੇ, ਕਰਨਾ ਕਿਉਂ ਨਹੀਂ। ਉਹ ਤੇ ਜਦੋਂ ਤੁਸੀਂ ਜਾਨਵਰ ਲੈ ਆਓਗੇ, ਅੱਲਾ ਖੈਰ ਰੱਖੇ ਇਨਸ਼ਾਅੱਲਾ। ਮਸ਼ਵਰਾ ਤੁਹਾਨੂੰ ਇਹੀ ਦਿੰਦੇ ਨਾਲ ਬਰੀਡ। ਤੁਸੀਂ ਇੱਕ ਦਫਾ ਯੂਨੀਵਰਸਿਟੀ ਆਫ ਐਗਰੀਕਲਚਰ ਦਾ ਚੱਕਰ ਲਾਓ, ਹਾਂਜੀ। ਉੱਥੇ ਸ਼ੈਡ ਦਾ ਵੀ ਚੱਕਰ ਲਾਓ, ਤੇ ਨਾਲ ਉਧਰ ਦੀ ਬਰੀਡ ਸਾਹਿਬਾਲ ਬਰੀਡ ਉਧਰ ਵੀ ਦੇਖੋ। ਨਹੀਂ ਮੈਂ ਲੋਕਲ ਬਰੀਡ ਲੋਕਲ ਦੇ ਆਪਾਂ ਰੱਖਣੀ ਆ, ਮਤਲਬ ਵੀ ਆਪਾਂ ਇੰਪੋਰਟਡ ਵਾਲਾ ਕੰਮ ਨਹੀਂ ਕਰਨਾ। ਨਹੀਂ ਸਾਹਿਬਾਲ ਇੱਧਰ ਦੀ ਲੋਕਲ ਹੀ ਤਿਆਰ ਕਰ ਰਹੇ। ਹਾਂਜੀ ਹਾਂਜੀ, ਚਲੋ ਆਵਾਂਗੇ ਤੁਹਾਡੇ ਕੋਲ ਇਨਸ਼ਾਅੱਲਾ। ਆ ਜਾ। ਬਿਲਕੁਲ ਜਿੱਥੇ ਮੈਂ, ਮੇਰੇ ਤੋਂ ਇੱਥੋਂ 7-8 ਕਿਲੋਮੀਟਰ ਯੂਨੀਵਰਸਿਟੀ ਆਫ ਐਗਰੀਕਲਚਰ ਹੈ। ਇਹ ਉੱਥੇ ਵੈਟਰਨਰੀ ਡਾਕਟਰ ਸਾਹਿਬਾਨ ਸਾਡੇ ਕੋਲ ਆਏ ਨੇ, ਤੇ ਉੱਥੇ ਮਤਲਬ ਬਹੁਤ ਕੁਛ ਹੈ, ਮਤਲਬ ਐਗਰੀਕਲਚਰ ਨੂੰ ਲੈ ਕੇ, ਡੇਅਰੀ ਨੂੰ ਲੈ ਕੇ। ਸੋ ਮੈਂ ਉਹਨਾਂ ਕੋਲ ਵੀ ਜਾਵਾਂਗਾ, ਤੁਹਾਡੇ ਕੋਲ ਆਵਾਂਗੇ ਜੀ, ਜਦੋਂ ਤੁਸੀਂ ਕਹੋਗੇ ਨਾ। ਤੁਸੀਂ ਟਾਈਮ ਆਪਾਂ ਬਣਾ ਲਾਂਗੇ ਇੱਕ ਵਾਰੀ, ਤੇ ਮਿਲਾਂਗੇ ਸਾਮਾ ਸਾਹਿਬ ਨੂੰ, ਜਿਹਨੂੰ ਕਹੋਗੇ ਮਿਲਾਂਗੇ, ਮਸ਼ਵਰੇ ਦੇਵਾਂਗੇ ਇਨਸ਼ਾਅੱਲਾ। ਅਸਲ ਪਰਪਸ ਜਿਹੜਾ ਵਾ ਮਸ਼ਵਰੇ ਇਹ ਆ ਵੀ ਵੈਸੇ ਤੇ ਦੇਸੀ ਤਰੀਕੇ ਦੇ ਨਾਲ ਤਾਂ ਅਸੀਂ ਆਲਰੇਡੀ ਕਰ ਨਹੀਂ ਰਹੇ। ਇਹਦਾ ਮੇਰਾ ਮੇਨ ਪਰਪਸ ਵੀ ਇਹ ਵਾ ਵੀ ਜਿਹੜੀ ਆਪਣੇ ਯੂਥ ਅਗਲੇ ਲੋਕ ਜੁੜਨਾ ਚਾਹੁੰਦੇ ਨੇ ਨਾ, ਵੀ ਜਿਹੜੇ ਸਾਡੇ ਵਰਗੇ ਆਂਦੇ ਆ ਵੀ 10 ਕਰਕੇ ਪਿੰਡੋਂ ਨਿਕਲ ਜਾਈਏ, ਵੀ ਇਹ ਦੱਸਣਾ ਵੀ ਇਹ ਕਾਰੋਬਾਰ ਮਾੜਾ ਨਹੀਂ ਜੇ। ਬਿਲਕੁਲ ਮਾੜਾ ਨਹੀਂ। ਹਾਂ, ਜਿਹੜਾ ਸ਼ੌਕ ਨਾਲ ਵੀ ਜੁੜੇ। ਹਾਂ, ਸ਼ੌਕ ਨਾਲ ਵੀ ਜੁੜੇ। ਲਓ ਵੀ ਇੱਧਰ ਟਾਲੀ ਵੀ ਆਪਣੀ ਮੰਗਾਈ ਸੀ, ਆ ਗਈ ਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਆ ਯਾਰ, ਵਧੀਆ ਤੇ ਬਿਹਤਰੀਨ। ਹਾਂ ਵੱਡੀ ਕਲਮ ਆ ਤੇ
ਇਹ ਨਾਲੇ ਆ ਫੁੱਟਣ ਰਹੀ ਹੁਣ ਮੌਸਮ ਦਾ ਕਰਕੇ ਨਾ। ਬਹੁਤ ਵਧੀਆ। ਆ ਗਈ ਟਾਲੀ ਜੀ, ਆ ਜਾਓ ਜਿੰਨੇ ਜਿੰਨੇ ਲੈਣੀ ਹੈ ਤੇ ਪਹੁੰਚ ਜਾਓ ਫਿਰ ਫਟਾਫਟ। ਸਾਈਂ ਜੀ ਇਹਨਾਂ ਨੂੰ ਪਾਣੀ 'ਚ ਭਿਓ ਦਿਓ। ਠੀਕ ਹੈ। ਤੇ ਤੂੰ ਅੱਜ ਹੀ ਲਾਉਣੀਆਂ ਵੀ ਸ਼ੁਰੂ ਕਰ ਤੇ ਸਵੇਰੇ ਲਾਈਏ ਪਾਣੀ 'ਚ ਭਿਓ ਕੇ। ਨਹੀਂ ਅੱਜ ਭੇਜਦੇ ਭੇਂਦੀ ਆ ਫਿਰ ਆ ਭੇਂਦੇ ਫਿਰ ਅੱਜ ਨਾਲ ਸਾਰੀਆਂ ਭਿਓ ਦੋ। ਠੀਕ ਹੈ। ਲਓ ਜੀ ਇਧਰ ਆਪਣਾ ਰਾਗੀ ਗਰੁੱਪ ਵੀ ਆ ਗਿਆ ਤੇ ਇਹਨਾਂ ਕੋਲੋਂ ਇਹਨਾਂ ਦੀ ਡਾਕੂਮੈਂਟਰੀ ਕਰਨ ਜਵੇਦ ਖਾਲਕ ਵੀ ਪਹੁੰਚਣ ਡਿਆ ਇੱਥੇ ਆਪਣੇ ਕੋਲ ਤੇ ਉਸ ਤੋਂ ਬਾਅਦ ਡਾਕੂਮੈਂਟਰੀ ਦੀ ਕਰਨੀ ਆ ਨਾਲ ਕੁਝ ਸੁਣਾਂਗੇ ਵੀ ਤੁਹਾਡੇ ਕੋਲ। ਮਾਸ਼ਾਅੱਲਾ। ਜ਼ਾਰੀ ਕਰ ਲਿਆ ਵੀ ਉਹ ਨਾ ਡਾਕੂਮੈਂਟਰੀ ਕਰਨੀ ਹੈ, ਸੁਣਨਾ ਤਾਂ ਫੇਰ ਹੀ ਹੋਣੀ। ਹਾਂ ਸੁਣਨ ਨਾਲ ਹੀ ਹੈ ਨਾ। ਹਾਂ ਸੁਣਨ ਨਾਲ ਹੀ ਹੈ। ਸੁਣਨ ਨਾਲ। ਤੇ ਇੱਕ ਹੋਰ ਖੁਸ਼ਖਬਰੀ ਵੀ ਤੁਹਾਨੂੰ ਦੇਣਾ ਮੈਂ, ਉਹ ਇਸ ਤੋਂ ਬਾਅਦ ਦਵਾਂਗੇ। ਅੱਛਾ ਜੀ। ਸਹੀ ਹੈ। ਆਪਣਾ ਮੁਰਦਾ ਰਾਗ ਦੇ ਵਿੱਚ ਤੁਸੀਂ ਜਾਨ ਪਾਤੀ। ਨਹੀਂ ਸਾਡਾ ਤੁਹਾਡਾ ਰਾਗ ਨਹੀਂ ਹੈ, ਸਾਡਾ ਸਾਰਿਆਂ ਦਾ ਰਾਗ। ਮਤਲਬ ਸਾਡੇ ਪੰਜਾਬ ਦਾ ਇੱਕ ਸੋਹਣਾ ਪੰਜਾਬ ਦਾ ਸੀਗਾ। ਇਹਨੂੰ ਯਕੀਨ ਕਰੋ ਆਖਰੀ ਸਾਹਾਂ ਤੇ ਮੁੱਕਣ ਲੱਗੇ ਉਹਨੂੰ ਤਾਂ ਤੁਸੀਂ ਦੁਬਾਰਾ ਜ਼ਿੰਦਾ ਕਰਤਾ। ਹਾਂ ਬੜੀ ਗੱਲ ਹੈ। ਤੇ ਜਗਜੀਤ ਸੰਧੂ ਸਾਹਿਬ ਤੇ ਇਹ ਬਹੁਤ ਛੇਤੀ ਰਿਕਾਰਡ ਕਰਕੇ ਤੁਹਾਨੂੰ ਭੇਜ ਰਹੇ ਆ ਤੇ ਇਹ ਫਿਲਮ 'ਚ ਵੇਖਣ ਨੂੰ ਮਿਲੂ। ਇੱਥੇ ਹੁਣ ਰਾਗੀ ਫਿਲਮ 'ਚ ਆਉਣਗੇ। ਕੀ ਬਾਤ ਹੈ, ਕੀ ਬਾਤ ਹੈ। ਹਾਂ ਵੱਡੀ ਸਕਰੀਨ ਤੇ ਚੱਲਣਗੇ। ਅਗਰ ਉਹ ਤੁਹਾਨੂੰ ਸਟੋਰੀ ਦੇਣ ਉਹਦੇ ਮੁਤਾਬਕ ਅਸੀਂ ਗੀਤ ਬਣਾ ਸਕਦੇ। ਨਹੀਂ ਉਹਨਾਂ ਨੇ ਉਹਦੇ ਮੁਤਾਬਕ ਸਿਲੈਕਟ ਕੀਤਾ। अस्सलाम वालेकुम जी, की हाल चाल? ठीक ठाक जी, खैर तो वधिया। फैज भाई वेलकम। छेती लभ गए? और किवें सेहत ठीक है तुहाडी? आ जाओ। एडी साहब पुराने हो रहे सी तो वाह पहलों दे आगे चले गए फिर ते इधर रागी ग्रुप तुहानू देखण दे तुहाडे आउंदियां नूं वेख। ਇਹ ਨੇ ਆਪਣੇ ਦੋਸਤ ਜਵੇਦ ਖਾਲਕ ਸਾਹਿਬ, ਇਹਨਾਂ ਨੇ ਡਾਕੂਮੈਂਟਰੀ ਕਰਨੀ ਰਿਕਾਰਡ ਸਾਡੇ ਤੇ। ਅੱਛਾ ਮਾਸ਼ਾਅੱਲਾ ਜੀ। ਹਾਂਜੀ ਲੋ ਵੀ ਚਲੋ ਲਾਗੇ ਕਰ ਦੋ। ਸਿਕੰਦਰ ਲਾ ਹੋਰ ਚੱਲ। ਉਹ ਵੇਖਿਓ ਆਪਾਂ ਹੀ ਹੱਥ ਨਾ ਆਵੇ ਦੋਸਤਾ, ਆ ਭਾਰੀ ਬੜੀ ਹੈ। ਚੱਲ ਸਿਕੰਦਰ ਇੱਥੇ ਬੈਠ, ਇਹਦੇ ਅੱਗੇ ਕਰ ਦਿਓ। ਇਹਦੇ ਆ ਪਿੱਛੋਂ ਕੈਮਰੇ 'ਚ ਵਧੀਆ। ਉਹ ਨਾਲੇ ਮੀਂਹ ਪੈਣ ਵਾਲਾ ਵਾ, ਝੰਮ ਝੁੰਮ ਨਾ ਬੋਨੇ ਅੰਦਰ। ਐ ਨੂੰ ਕਰ ਦਿਓ, ਐ ਨੂੰ ਕਰੋ, ਨਾਲ ਲਾਓ ਇਹਨੂੰ। ਆਪਣਾ ਚਾਰਜਰ ਪਾ ਲਿਆ। ਹਾਂਜੀ ਹਾਂ ਬੈਕਗ੍ਰਾਉਂਡ ਚ ਆ ਜਾਏਗੀ ਨਾ। ਜਿੱਥੇ ਕਹੋਗੇ ਬਿਠਾਵਾਂਗੇ ਇਹਨੂੰ। ਨਹੀਂ ਇੱਥੇ ਵੀ ਬਿਠਾ ਲੈਂਦੇ ਨਾ। ਹਾਂ ਖੜੇ ਹੋ ਕੇ ਆ ਜਾਣਗੇ ਬਿਲਕੁਲ। ਆ ਬੈਕਗ੍ਰਾਉਂਡ ਚ ਆ ਜਾਏਗੀ। ਇਹਨੂੰ ਥੋੜੀ ਜਿਹੜੀ ਐ ਨੂੰ ਕਰਾਓ, ਜਰਾ ਥੋੜੀ ਜਿਹੀ ਐ ਨੂੰ ਕਰਾਓ। ਉਹ ਗੱਲ ਸੁਣੋ, ਐ ਨੂੰ ਕਰਾਉਣਾ ਥੋੜੀ ਜਿਹੀ ਇੱਧਰ ਨੂੰ, ਜਿੱਧਰ ਉਹ ਹੈ। ਇਹਦੇ ਵਿਚਕਾਰ ਕਰਨਾ, ਕੈਮਰੇ 'ਚ ਵਧੀਆ ਹੋਊ, ਫਿਰ ਡਾਕੂਮੈਂਟਰੀ 'ਚ ਵਧੀਆ ਹੋਊਗੀ ਡੋਲੀ। ਹਾਂ ਚੱਲ ਬਸ। ਹਾਂ ਪਰਫੈਕਟ ਆ ਗਈ। ਇਹਦੀ ਫੋਟੋ ਵਧੀਆ ਹੋਊ ਇਹਦੀ। ਸਿਕੰਦਰ ਲੱਗਾ ਹੀ ਹੋਰ ਤਰ੍ਹਾਂ ਹੈ। ਹੋਰ ਤਾਂ ਸਾਰਾ ਸਤਾਨ ਨੇ ਲਾ ਬਾਅਦ ਚੋਂ ਬਾਹਰ ਨਹੀਂ ਫਿਰਦਾ ਭਈਆ। ਆਹੋ ਕੌਣ ਬਾਹਰ ਨਹੀਂ ਫਿਰਦਾ? ਠੇਡਾ ਲੱਗ ਗਿਆ ਮਸੀਤ ਤੋਂ ਰੇੜ ਕੇ। ਮੈਂ ਕਿਹਾ ਆ ਗਈ ਨਕਲ। ਤਾਂ ਸਾਈ ਰੱਖਦੇ ਉੱਤੇ ਇੱਕ ਸਮਾਨ ਪੱਕਣ ਵਾਲਾ ਰੱਖਣਾ ਕਿਉਂ ਭਾਜੀ? ਲੋ ਵੀ ਅੰਦਰ ਖਾਣ ਪੀਣਾ ਵੀ ਸ਼ੁਰੂ ਹੋ ਗਿਆ ਤੇ ਇਧਰੋਂ ਅੰਦਰ ਦੇ ਤਿਆਰੀ ਕਰਨ। ਆਪਣਾ ਰਾਗੀ ਗਰੁੱਪ, ਇਹਨਾਂ ਦੀ ਡਾਕੂਮੈਂਟਰੀ ਬਣਨੀ ਹੈ। ਵਾਹ ਥੱਲੇ ਨੂੰ ਵੀ ਕੁਛ ਪਾ ਲਿਓ, ਠੰਡ ਬਹੁਤ ਲੱਗਦੀ ਹੁੰਦੀ ਜਦੋਂ ਅਸੀਂ ਭੱਗ ਜਾਣਾ ਅੱਛਾ। ਗਰਮ ਹੋ ਜਾਣਾ, ਸਿਆਲ ਮਹੀਨੇ ਪਸੀਨਾ ਆ ਜਾਂਦਾ। ਆ ਮੀਂਹ ਵੀ ਪੈਣ ਵਾਲਾ ਵਾ। ਤੰਦੂਰ ਨਹੀਂ ਹਲੇ ਤਾਇਆ ਤੇ ਇਧਰ ਇਹਨਾਂ ਨੇ ਉੱਤੇ ਰੱਖ ਦਿੱਤਾ ਸਮਾਨ। ਕਟਿਆ ਗਿਆ ਹਾਲੇ ਪਿਆਜ਼ ਪੂਜ ਕੱਟਿਆ ਵਾ। ਅੱਛਾ ਚਲੋ ਰੱਖੋ ਫਟਾਫਟ। ਇਹ ਹੁਣ
ਹਜ਼ੂਰ ਪਾਕ ਦੀ ਸ਼ਾਨ ਤੋਂ ਨਾਤ ਸ਼ਰੀਫ ਤੋਂ ਕਰਦੇ ਹਾਂ। ਉਸ ਤੋਂ ਬਾਅਦ ਫਿਰ ਆਪਣੇ ਮੁਖਤਲਿਫ ਕਿਸਮ ਦੇ ਰੰਗ ਬਰੰਗੇ ਤੋਂ ਗੀਤ ਸੁਣਾਵਾਂਗੇ। ਸਰਕਾਰ ਮਦੀਨੇ ਵਾਲੇ ਦੀ ਤੁਮ ਬੰਦੀ ਚੜਦੇ ਲੈਂਦੇ ਪਾਕ ਨੂਰੀ ਦਰਬਾਰ ਜਿੱਥੇ ਰਹਿਮਤ ਦੇ ਮੋਤੀ ਵਹਿੰਦੇ ਆਕ ਮੁਹੰਮਦ ਸੱਲੱਲਾਹੁ ਦਾ ਸਭ ਤੋਂ ਜਾਨੋ ਚਿਹਰਾ ਜੀ ਆਕ ਮੁਹੰਮਦ ਸੱਲੱਲਾਹੁ ਦਾ ਸਭ ਤੋਂ ਜਾਨੋ ਚਿਹਰਾ ਜੀ ਜਗਮਗ ਜਗਮਗੀ ਖੁਦਾ ਕਰਦਾ ਨੂਰ ਮੁਬਾਰਕ ਚਿਹਰਾ ਜੀ ਅੱਲਾਹ ਦੇ ਮਹਿਬੂਬ ਨੇ ਲਾਇਆ ਵਿੱਚ ਮਦੀਨੇ ਡੇਰਾ ਜੀ ਅੱਲਾਹ ਦੇ ਮਹਿਬੂਬ ਨੇ ਲਾਇਆ ਵਿੱਚ ਮਦੀਨੇ ਡੇਰਾ ਜੀ ਸਿਰ ਤੇ ਤਾਜ ਲੋ ਲਾਖੀਆਂ ਮੱਥੇ ਥੱਲੇ ਆਦਾ ਤੇਰਾ ਜੀ ਖਾਤਮ ਉਸਦੇ ਕੋਈ ਜਹਾਨੀ ਮੌਜ ਪਹਾੜਾ ਲੈਂਦੇ ਸਰਕਾਰ ਮਦੀਨੇ ਵਾਲੇ ਦੀ ਤੁਮ ਪੈਂਦੀ ਚੜਦੇ ਲੈਂਦੇ ਸੋਹਣੀ ਨਾਮ ਚ ਡੁੱਬ ਗਈ ਬਾਜਾ ਸਜਣ ਨੂੰ ਮਾਰੇ ਇਹ ਤੇਰੇ ਮਹੀ ਬਣ ਗਿਆ ਇੱਜ਼ਤ ਵੇਖ ਨਹੀਂ ਬਣ ਗਿਆ ਛੱਡ ਕੇ ਤਖਤਾ ਜਾਤੀ ਰਾਹ ਨਾਲ ਪਰੋਲਿਆ ਮਿਰਜ਼ਾ ਤੀਰਾ ਨਾਲ ਪਰੋਲਿਆ ਚੜ ਗਿਆ ਸ਼ਗਨ ਦੇ ਮਾਰੇ ਤੀਰਾ ਨਾਲ ਪਰੋਲਿਆ ਮਿਰਜ਼ਾ ਤੀਰਾ ਨਾਲ ਪਰੋਲਿਆ ਚੜ ਗਿਆ ਸ਼ਗਨ ਦੇ ਮਾਰੇ ਦੇ ਦੇ ਮੰਦਰ ਬੋਲ ਦੇ 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 ਮੰਤਰ ਬੋਲਦੇ ਹਿਲ ਬੂਟੀਆਂ ਦੇ ਤਾਰੇ ਸੜ ਗਏ ਵਿੱਚ ਤੰਦੂਰ ਦੇ ਸੜ ਗਏ ਤੰਦੂਰ ਦੇ ਦੇਖ ਜੱਜਾਂ ਦੇ ਮਾਰੇ ਘਾਟਾ ਪਿਆ ਪਾਰੀਆਂ ਹਾਂਜੀ ਘਾਟਾ ਪਿਆ ਪਾਰੀਆਂ ਹਣ ਜੂਏ ਵਿੱਚ ਹਾਰੇ ਪੰਛੀ ਫਸੇ ਵਿੱਚ ਜਾਲ ਦੇ ਫਾਂਸੀ ਫਸੇ ਵਿੱਚ ਜਾਲ ਦੇ ਲਾਗੇ ਜਗਨੀ ਕਿਨਾਰੇ ਸਾਰੀ ਉਮੀਦਾਂ ਟੁੱਟੀਆਂ ਕੀਤੇ ਸਾਰੀ ਉਮੀਦਾਂ ਟੁੱਟੀਆਂ ਦੇਖ ਹੁਣੀ ਦੇ ਕਾਰੇ ਪਰੀ ਨੇ ਧੋ ਕਮਾ ਲਿਆ ਲੂਣਾ ਪਰੀ ਨੇ ਧੋ ਕਮਾ ਲਿਆ ਸਦਕੇ ਭਗਤ ਜਵਾਰੇ ਆਜ ਪੂਰਨਾ ਤੇਰੇ ਆਜ ਪੂਰਨਾ ਸੇਜਦੇ ਫਰੀਦ ਲੈ ਮੁਕਾਰੇ ਹਰ ਹਰ ਕੰਬੀਆ ਪੂਰਨ ਹਰ ਕੰਬੀਆ ਬਖਸ਼ ਮੇਰੀ ਸਰਕਾਰ ਜਿਹੜੇ ਮਾਂ ਦੀ ਸੇਜਾ ਮੰਨਦੇ ਜਿਹੜੇ ਮਾਂ ਦੀ ਸੇਜਾ ਮੰਨਦੇ ਉਹ ਲਿਖਦੇ ਬੰਦਾਰੇ ਮਾਂ ਦੀ ਸੇਜਾ ਮੰਨਦੇ। ਵਾਹ क्या बात कहते स्वाद आया ਸਵਾਦ ਆਇਆ पूरा ਇੰਨਾ ਹੀ ਸਵਾਦ ਆਉਂਦਾ ਮਲੰਗਾ। ਅੱਛਾ ਬਾਬਾ ਜੀ ਕੋਈ ਐਸਾ ਕੀ ਜਨਾਬੇ ਅਲੀ ਜੱਟ ਮਿਰਜ਼ਾ ਜੱਟ ਦੇ ਥੱਲੇ ਮਾਰਿਆ ਤੇ ਸਹਿਬਾਂ ਲਾਸ਼ ਤੇ ਬੈਣ ਪਾਉਂਦੀ ਹੈ ਬੈਠੀ ਦਰਦ ਫਰਾਕ ਦੇ ਨਾਰੇ ਮਾਰਦੀ ਹੈ ਵੀ ਨਾ ਸਹੁਰੇ ਰਹੇ ਨਾ ਪੇਕੇ ਰਹੇ ਜੰਗਲ ਉਜਾੜ ਦੇ ਵਿੱਚ ਬੀਆ ਬਾਣ ਦੇ ਵਿੱਚ ਧਾਹਾਂ ਮਾਰਦੀ ਹੈ ਬੈਠੀ ਲਾਸ਼ ਤੇ ਬੈਣ ਪਾਉਂਦੀ ਹੈ ਤੇ ਜਦ ਨੂੰ ਇਹ ਬਾਤ ਬਣਾਈ ਹੋਈ ਹੈ ਵੀ ਹੁਣ ਹੀ ਜਨਾਨਾ ਰੂਪ ਧਾਰ ਕੇ ਸਾਹਿਬਾਂ ਦਾ ਕੋਲੇ ਆ ਕੇ ਕਹਿੰਦੀ ਆਪਾਂ ਤੇਰੀ ਯਾਰ ਤੇ ਭੈਣ ਪਾਈਏ ਕਹਿੰਦੀ ਤੂੰ ਕੌਣ ਆ ਕਹਿੰਦੀ ਮੈਂ ਤੇਰੀ ਭੂਆ ਲੱਗਦੀ ਆ ਤੇਰੀ ਉਮਰ 'ਚ ਮੈਂ ਵੀ ਨਿਕਲ ਗਈ ਸੀ ਉਹ ਕਹਿੰਦੀ ਤੂੰ ਮੇਰੀ ਭੂਆ ਨਹੀਂ ਮੇਰੀ ਤੇ ਭੂਆ ਇੱਕੋ ਹੀ ਹੈ। ਲਓ ਜੀ ਉਹ ਜਿਸ ਵੇਲੇ ਉਹਦੇ ਨਾਲ ਗੱਲਾਂ ਦੇ ਧਿਆਨੇ ਲੱਗ ਗਈ ਉਧਰੋਂ ਸਾਹਿਬਾਂ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ 5-7 ਕਾਲੇ ਰੰਗ ਦੇ ਕਾਂ ਮਿਰਜ਼ੇ ਦੀ ਲਾਸ਼ ਤੇ ਬੈਠਿਆ ਓਏ ਹੋਏ ਚੱਲ ਕਾਂ ਬੈਠੇ ਦੇਖ ਕੇ ਸਾਹਿਬਾਂ ਦੇ ਹੰਝੂ ਨਿਕਲ ਗਏ ਨਾਰੇ ਮਾਰਦੀ ਆ ਕਾਵਾਂ ਨੂੰ ਕਹਿੰਦੀ ਆ ਸੁਣੋ ਵੇ ਬਾਰ ਦੇ ਕੱਥਿਓ ਕੰਮ ਤੁਹਾਡੇ ਮੂੰਹ ਵਿੱਚ ਦਿੱਤੀ ਖੇ ਆ ਕੇ ਬਹਿ ਗਏ ਲਾਸ਼ ਤੇ ਰਲ ਕੇ 5 ਤੇ 6 ਆਸ਼ਕਾਂ ਦੇ ਚੁੰਝਾਂ ਮਾਰਦੇ ਕਰਦੇ ਕਿਉਂ ਇਹ ਮਾਰ ਮਾਰ ਕੇ ਚੁੰਝਾਂ ਸਾਰੀ ਖਾਲੀ ਦੇ ਦੋ ਨੈਣ ਕਟੋਰੇ ਸ਼ਰਬਤੀ ਫੜ ਕੇ ਚੁੰਝਾਂ ਨਾਲ ਦਿੱਤੇ ਫੇ ਦੋ ਨੈਣਾ ਬਦਲੇ ਠਿਕਲੀ ਝੁੱਗਾ ਬਾਪ ਤੱਕ ਕੀਤਾ ਥੇ ਮੁਖ ਬਦਲੇ ਬਾਲਣ ਵਾਲਿਆ ਮੈਨੂੰ ਝਟਕ ਦੇਖਣ ਦੇ ਕਹਿੰਦਾ ਮੈਂ ਕਰੰਗ ਨਾ ਛੱਡਾਂ ਯਾਰ ਦਾ ਉਹ ਮੇਰਾ ਵਿੱਚ ਕਰੰਗ ਦੇ ਤੇ ਕਿਸੇ ਨਾ ਕਾਵਾਂ ਦੇ ਨਾਲ ਆਵਾਜ਼ਾਂ ਮਾਰਦੀ ਹੈ ਗੱਲਾਂ ਕਰਦੀ ਹੈ कैसे ਬਿਆਨ ਕਰਕੇ ਦੱਸਦੀ ਹੈ
ਸਾਡੇ ਗੋਰੀਆ ਉੜਦ ਚੰਦਰੀਓ ਕਾਮ ਬਾਬੀ ਹੋਰੀਆ ਵੇ ਉੜਦ ਚੰਦਰੀਓ ਕਾਮ ਬਾਬੀ ਹੋਰੀਆ ਵੇ ਰੋਜ਼ ਹਸ਼ਰ ਨੂੰ ਟੋਈ ਨਾ ਮਿਲੇ ਪਟੇ ਜਹਾਨੋ ਜਾਓ ਬਾਬੀ ਹੋਰੀਆ ਵੇ ਉੜਦ ਚੰਦਰੀਓ ਕਾਮ ਬਾਬੀ ਹੋਰੀਆ ਵੇ ਉੜਦ ਚੰਦਰੀਓ ਕਾਮ ਲਾਸ਼ ਹੋਰੀਆ ਵੇ ਕੰਮ ਹੋਵੇ ਕੀ ਕਰਦੇ ਕਾਰੇ ਕੰਮ ਹੋਵੇ ਕੀ ਕਰਦੇ ਕਾਰੇ ਆਕੇ ਬਹਿ ਗਏ ਲਾਜ ਕਿਨਾਰੇ ਆਕੇ ਬਹਿ ਗਏ ਲਾਜ ਕਿਨਾਰੇ ਉਹ ਮਹਵਰ ਪਰ ਵਿੱਚ ਜਾਣੇ ਮੈਂ ਟੱਪੀ ਦੇ ਆਗੰਦ ਕਾਰੇ ਹਾਰੋ ਬਾਰੀ ਤੁਝਾ ਮਾਰ ਕੇ ਕੱਢ ਕੇ ਮੋਟੀ ਦਾ ਸਭ ਪਾਪੀ ਹੋਰੀਆ ਵੇ ਚੰਦਰੀਓ ਕੰਮ ਪਾਪੀ ਹੋਰੀਆ ਵੇ ਉਹ ਚੰਦਰੀਓ ਕੰਮ ਲਾਸ਼ ਤੋਰੀਆ ਵੇ ਮੈਂ ਨਮਾਣੀ ਕਿਸ ਦਰ ਜਾਵਾਂ ਮੈਂ ਨਮਾਣੀ ਕਿਸ ਦਰ ਜਾਵਾਂ ਕਿਸ ਨੂੰ ਦਿਲ ਦੀ ਹਾਲ ਕਰਾਵਾਂ ਕਿਸ ਨੂੰ ਦਿਲ ਦੀ ਹਾਲ ਕਰਾਵਾਂ ਸੱਤੀ ਵਾਸਤਾ ਰੱਬ ਦਾ ਪਾਵਾਂ ਕੂਟ ਪੰਗ ਬੈਠੀ ਕਰਨਾਵਾਂ ਰੋਜ਼ ਹਸ਼ਰ ਨੂੰ ਢੋਈ ਨਾ ਮਿਲੇ ਪੱਟੇ ਜਹਾਨੋਂ ਜਾਵੋ ਪਾਪੀ ਹੋਰੀਆ ਵੇ ਤੰਦਰੀਓ ਕੰਮ ਪਾਪੀ ਹੋਰੀਆ ਵੇ ਤੰਦਰੀਓ ਕੰਮ ਲਾਸ਼ ਤੋਰੀਆ ਵੇ ਅੱਜ ਕੋਈ ਮੇਰਾ ਅੱਜ ਕੋਈ ਮੇਰਾ ਭੈਣ ਨਾ ਪਾਈ ਅੱਜ ਕੋਈ ਮੇਰਾ ਭੈਣ ਨਾ ਪਾਈ ਜੰਗਲਾਂ ਦੇ ਵਿੱਚ ਦਵਾ ਦਵਾਈ ਜੰਗਲਾਂ ਦੇ ਵਿੱਚ ਦਵਾ ਦਵਾਈ ਰੱਬ ਡਾਲੇ ਨੇ ਕਲਮ ਬਗਾਈ ਤੁਰ ਗਿਆ ਬਾਗੇ ਯਾਰ ਜੁਦਾਈ ਦੁੱਖ ਦਰਦ ਦੇ ਤੀਰ ਮਾਰ ਕੇ ਸੀਨੇ ਉਤਾਰ ਪਾਪੀ ਹੋਰੀਆ ਵੇ ਤੰਦਰੀਓ ਕੰਮ ਪਾਪੀ ਹੋਰੀਆ ਵੇ ਤੰਦਰੀਓ ਕੰਮ ਲਾਸ਼ ਤੋਂ ਜੁੜ ਜਾਵੇ ਹੋਈ ਹੋਈ ਦਾ ਤੀਰ ਮਾਰਨਾ ਹੋਈ ਹੋਈ ਦਾ ਤੀਰ ਮਾਰਨਾ ਅੱਗੇ ਸੜਿਆਂ ਨੂੰ ਤੀਰ ਜਾਣਨਾ ਅੱਗੇ ਸੜਿਆਂ ਨੂੰ ਤੀਰ ਜਾਣਨਾ ਇਸ ਵੇਲੇ ਦੀ ਖਬਰ ਸਾਰਨਾ ਪਿਆ ਵਰਤਾਂ ਤੇ ਕੋਈ ਯਾਰ ਨਾ ਉੱਤੇ ਪਏ ਯਾਰ ਮੇਰੇ ਨੂੰ ਚੁੰਝਾ ਮਾਰ ਜਾਓ ਪਾਪੀ ਹੋਰੀਆ ਵੇ ਤੰਦਰੀਓ ਕੰਮ ਪਾਪੀ ਹੋਰੀਆ ਵੇ ਤੰਦਰੀਓ ਕੰਮ ਲਾਸ਼ ਤੋਰੀਆ ਵੇ ਲੈ ਜੋ ਇੱਕ ਸੰਗਿਆ ਤਦੀ ਦਾ ਲੈ ਜਾਵੇ ਲੈ ਜੋ ਇੱਕ ਸੰਗਿਆ ਤਦੀ ਦਾ ਲੈ ਜਾਵੇ ਲੈ ਜੋ ਇੱਕ ਸੰਗਿਆ ਤਵਦਾ ਲੈ ਜਾਵੇ ਸਬਰ ਕਰੋ ਜਾਂ ਤਨ ਬਾਦ ਨੂੰ ਕਰਸ ਕਰੋ ਵੀ ਮੇਰਾ ਤਦੀ ਦਾ ਲੈ ਜਾਵੇ ਲੈ ਜੋ ਇੱਕ ਸੰਗਿਆ ਤਦੀ ਦਾ ਲੈ ਜਾਵੇ ਮੈਂ ਪਰਦੇਸਣ ਇਹ ਪਰਦੇਸੀ ਮੈਂ ਪਰਦੇਸਣ ਇਹ ਪਰਦੇਸੀ ਮੈਂ ਪਰਦੇਸਣ ਇਹ ਪਰਦੇਸੀ ਕੰਮ ਹੋਵੇ ਕੁਝ ਖਤਲ ਹੋਲੇ ਕੀ ਕੰਮ ਹੋਵੇ ਜੀ ਕਰ ਹੋਲੇ ਕੀ ਧੰਨਵਾਦ ਨੂੰ ਤੁਝੋ ਜੇਤੀ ਧੰਨਵਾਦ ਨੂੰ ਤੁਝੋ ਜੇਤੀ ਜਾ ਕੇ ਕਹਿ ਦੋ ਪਿੰਜਲ ਪਾਪ ਨੂੰ ਰੁੜਿਆ ਨਦੀ ਵਿੱਚ ਵੇਲਾ ਤਦੀ ਦਾ ਲੈ ਜਾਵੇ ਇੱਕ ਸੰਗੇੜਾ ਤਦੀ ਦਾ ਲੈ ਜਾਵੇ ਇੱਕ ਸੰਗੇੜਾ ਤਦੀ ਦਾ ਲੈ ਜਾਵੇ ਮਾਏ ਦੀ ਨੂੰ ਦੱਸ ਦੇ ਜਾ ਕੇ ਮਾਏ ਦੀ ਨੂੰ ਦੱਸ ਦੇ ਜਾ ਕੇ ਤੁਰ ਗਏ ਜੀ ਦੇ ਤੀਰ ਲਗਾ ਕੇ ਤੁਰ ਗਏ ਜੀ ਦੇ ਤੀਰ ਲਗਾ ਕੇ ਜਾਂਦੀ ਵਾਰੀ ਡੁੱਬੀਆਂ ਪਾ ਕੇ ਸੋਹਣੇ ਲਾਲ ਨੂੰ ਮਿਲਾਇਆ ਕੇ ਸੋਹਣੇ ਲਾਲ ਨੂੰ ਔਗਣ ਹਾਰੀ ਦੁਖਾ ਮਾਰੀ ਦਾ ਰੁੜਿਆ ਤਦੀ ਦਾ ਲੈ ਜਾਵੇ ਲੈ ਜਾਓ ਇੱਕ ਸੰਗੇੜਾ ਤਦੀ ਦਾ ਲੈ ਜਾਵੇ ਲੈ ਜਾਓ ਇੱਕ ਸੰਗੇੜਾ ਤਦੀ ਦਾ ਲੈ ਜਾਵੇ ਮੌਤ ਨਮਾਣੀ ਮਾਰੀ ਆਈਆਂ ਹੰਡਾਉਂਦੇ ਟੁੱਟਿਆ ਸੋਣਾ ਆਈਆਂ ਨਾਲੋਂ ਪਿਆ ਮਜੋੜਾ ਆਈਆਂ ਨਾਲੋਂ ਪਿਆ ਮਜੋੜਾ ਨਰ ਦੁਜਨਾ ਦਾ ਜੋੜਾ ਨਰ ਦੁਜਨਾ ਦਾ ਟੁੱਟ ਗਿਆ ਜੋੜਾ ਮੌਤ ਨਮਾਣੀ ਮਾਰੀ ਮੌਤ ਨਮਾਣੀ ਮਾਰੀ ਲੋੜਾ ਸਾਥ ਕਹਿ ਦੋ ਛੱਤੀ ਭੈਣ ਨੂੰ ਵੀਰਾ ਮਰ ਗਿਆ ਤੇਰਾ ਲੈ ਜਾਵੇ ਇੱਕ ਸੰਗੇੜਾ ਦਾ ਲੈ ਜਾਵੇ ਲੈ ਜਾਵੇ ਇੱਕ ਸੰਗੇੜਾ ਦਾ ਲੈ ਜਾਵੇ ਇੱਕ ਸੰਗੇੜਾ ਲੈ ਜਾਵੇ ਇੱਕ ਦਿਨ ਵੱਜਣਾ ਮੋਟ ਨਗਾਰਾ ਇੱਕ ਦਿਨ ਵੱਜਣਾ ਮੋਟ ਨਗਾਰਾ ਇੱਕ ਦਿਨ ਵੱਜਣਾ ਮੋਟ ਨਗਾਰਾ ਛੱਡ ਜਾਣਾ ਵੇ ਦੇਸ ਪਿਆਰਾ ਛੱਡ ਜਾਣਾ ਏ ਦੇਸ ਪਿਆਰਾ ਹੁਣ ਅੱਗੇ ਨਹੀਂ ਚੱਲਣਾ ਚਾਰਾ ਕੁਝੂ ਝਗੜਾ ਜੀਣਾ ਸਾਰਾ ਠੀਕ ਦੁਨੀਆ ਚਾਰ ਦਿਹਾੜੇ ਪੂਜ ਕਰਾਂਗੇ ਤੇਰਾ ਤਦੀ ਦਾ ਲੈ ਜਾਵੇ ਲੈ ਜਾਵੇ ਕਿਸੇ ਮੇਰਾ ਤਦੀ ਦਾ ਲੈ ਜਾਵੇ ਲੈ ਜਾਵੇ ਕਿਸੇ ਮੇਰਾ ਤਦੀ ਦਾ ਲੈ ਜਾਵੇ ਸਬਰ ਕਰੋ ਜਾਂ ਧੰਨਵਾਦ ਨੂੰ ਤਰਸ ਕਰੋ ਗੁਜਰਿਆ ਤਦੀ ਦਾ ਲੈ ਜਾਵੇ ਲੈ ਜਾਵੇ ਕਿਸੇ ਮੇਰਾ ਤਦੀ ਦਾ ਲੈ ਜਾਵੇ ਵਾਹ 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 ਕੀ ਬਾਤ
क्या बात क्या हुआ सिकंदर सीन खत्म पैसा हजम ਮੈਂ ਕਿਹਾ ਠੀਕ ਤਾਂ ਪੀਵੀਆਂ ਦੇ ਹੋਂਗ ਵਿੱਚ ਗਾਣਾ ਉਹਦੀ ਨਾ ਬੌਂਸਰੀ ਚੱਲੇ ਨਾ ਉਹਦਾ ਪੀਣਾ ਚੱਲੇ ਸਿਗਰਟਾਂ ਦੀ ਵਜ੍ਹਾ ਤੋਂ ਤਮਾਕੂ ਨੂੰ ਅੱਛੀ ਬੰਦ ਅੱਜ ਛੱਡਣਗੇ ਤੇ ਫਿਰ ਸਿੰਗਰ ਬਣਨਗੇ ਸੁਣ ਲਓ ਭਾਈ ਸਾਈਂ ਦੀ ਗੱਲ ਹਾਂ ਗੱਲ ਬਿਲਕੁਲ ਠੀਕ ਆ ਹਾਂ ਉਹਦੇ ਮਿਸ਼ਰੀ ਦਾ ਜ਼ੋਰ ਹਾਂ ਮਿਸ਼ਰੀ ਦਾ ਜ਼ੋਰ ਹਾਂ ਅੱਧੀ ਜ਼ੋਰ ਫੇਰ ਮਿਸ਼ਰੀ ਦਾ ਜ਼ੋਰ ਹਾਂ ਸਾਨੂੰ ਵੀ ਉਹਨੂੰ ਵੀ ਪਤਾ ਭਾਵੇਂ ਮਿਸ਼ਰੀ ਰੱਖੀ ਹੈ ਵਿਆਹ ਤੇ ਵੀ ਚੱਲਦੀ ਆ ਹਾਂ ਚੱਲ ਤੂੰ ਛੱਡ ਇਹ ਗੱਲ ਛੱਡ ਦੇ ਜਿਸ ਵੇਲੇ ਸੱਸੀ ਆਪਣੇ ਪੁੰਨੂ ਦੀ ਯਾਰ ਦੀ ਤਲਾਸ਼ ਕਰਦੀ ਥਲਾਂ ਦੇ ਵਿੱਚ ਭੱਜੀ ਫਿਰਦੀ ਹੈ ਯਾਰ ਕਰਦੀ ਪੁੰਨੂ ਨੂੰ ਹਵਾਜ਼ਾ ਮਾਰਦੀ ਹੈ ਕਹਿੰਦਾ ਵਿੱਚ ਥਲਾਂ ਦੇ ਭੱਜੀ ਜਾਵੇ ਸੱਸੀ ਨਕੱਤੀ ਦਾਚੀ ਯਾਰ ਦੀ ਨਜ਼ਰ ਨਹੀਂ ਆਉਂਦੀ ਮੈਂ ਮਗਰ ਬਥੇਰਾ ਨੱਸੀ ਮੈਨੂੰ ਛੁੱਤੇ ਨੂੰ ਛੱਡ ਕੇ ਤੁਰ ਗਿਆ ਕੋਈ ਦਿਲ ਦੀ ਹੈ ਨਾ ਦੱਸੀ ਮੈਂ ਕਿਹੜੇ ਵੇਲੇ ਲਾ ਲਈਆਂ ਰੱਬਾ ਉਮਰ ਨਿਆਣੀ ਕੱਚੀ ਮੇਰੀ ਰੋਂਦੇ ਉਮਰ ਬਹਾ ਗਈ ਇੱਕ ਪਲ ਨਾ ਬਹਿ ਕੇ ਹੱਸੀ ਰੋਂਦੇ ਉਮਰ ਬਹਾ ਗਈ ਇੱਕ ਪਲ ਨਾ ਬਹਿ ਕੇ ਹੱਸੀ ਧੋਖੇ ਬਾਜਾ ਯਾਰ ਵੱਲੋਂ ਤਾਂ ਗੱਲ ਨਾ ਕੀਤੀ ਅੱਛੀ ਕੋਈ ਤੋਮਤ ਲਾ ਕੇ ਤੁਰ ਜਾਂਦਾ ਮੈਨੂੰ ਕਰਕੇ ਝੂਠੀ ਸੱਚੀ ਮੈਂ ਤੇਰੇ ਪਿੱਛੇ ਲੱਗ ਕੇ ਜਗ ਬਦਨਾਮੀ ਖੱਟੀ ਮੈਨੂੰ ਇਸ਼ਕ ਦੁਗਾੜਾ ਮਾਰਿਆ ਮੈਂ ਕੂੰਜਨ ਮਾਣੀ ਫੱਟੀ ਉਤੋਂ ਧੁੱਪ ਗੜਾ ਕੇ ਮਾਰਦੀ ਉਹ ਦੂਜੀ ਰੇਤ ਥਲਾਂ ਦੀ ਤੱਤੀ ਵਿੱਚ ਥਲਾਂ ਦੇ ਬੇਦਿਲ ਹੋ ਕੇ ਤੜਫਾਂ ਵਾਂਗਰ ਮੱਛੀ ਪੈਰ ਸੱਸੀ ਦੇ ਮੱਚ ਗਏ ਜਿਵੇਂ ਦਾਣੇ ਭੁੱਜਦੇ ਭੱਠੀ ਮੈਂ ਅੱਖਾਂ ਤੋਂ ਅੰਨੀ ਹੋ ਗਈ ਜੋਬਨ ਦੀ ਮੱਤੀ ਅੱਜ ਬਲਦਾ ਦੀਵਾ ਬੁਝ ਗਿਆ ਆ ਕੇ ਪਾ ਦੁੱਖਾਂ ਦੀ ਬੱਤੀ ਖੂਹ ਡੋਬਾ ਕੋਈ ਨਜ਼ਰ ਨਹੀਂ ਆਉਂਦਾ ਕਿਤੇ ਡੁੱਬ ਕੇ ਮਰ ਜਾ ਤੱਤੀ ਇਹ ਕਹਿੰਦੀ ਕਿਤੇ ਬੋਲ ਵੇ ਡਾਚੀ ਵਾਲਿਆ ਤੈਨੂੰ ਹਾਕਾਂ ਮਾਰਦੀ ਐ ਸੱਸੀ ਇੱਕ ਆਵਾਜ਼ਾਂ ਮਾਰਦੀ ਐ ਪੁੰਨੂ ਨੂੰ ਥਲਾ ਚ ਕਿਸੇ ਵਾਜਾ ਮਾਰਦੀ ਐ जब मैं तेरी सी बनना आप लगाइया देंगे जब मैनू बुरी की तकसीर होई मारा पुनना सुतरी छोड़ जदा चलिया सवार टटी दा पुनना पैदल नस्सी सवार टटी दा पुनना पैदल नस्सी लोक महार जरा जे ठहरे नाल नहीं तो तेरे अलावा दे विचरण के नहीं तो तेरे अलावा दे विचरण के पिछे मुड़ना मेरा मैनू कदम खदा दी काम पिछे मुड़ना मेरा मैनू कदम खदा दी काम फिर करते छुरी चला जाता कदमे का तलवा चलिया जागी तकदीर होई कड़ी गल तो मुख बुआ चलिया मारा पुनना सुतरी छोड़ जदा चलिया खड़ी पुकारा क्यों नहीं सुनदा हाक मेरी खड़ी पुकारा क्यों नहीं सुनदा हाक मेरी अल्लाह जाने नाल तुसांदे दिलों मोहब्बत पाक मेरी अल्लाह जाने नाल तुसांदे दिलों मोहब्बत पाक मेरी खेती आजा थल मारो बिच फिरनी लंबी खाक मेरी खेती आजा थल मारो लंबी खाक मेरी पेट कबर बना चलिया मेरे देश नगाड़ा रस्ता की तकसीर होई कड़ी गल तो मुख बुआ चलिया आका मारा पुनना
ਪੁੰਨਣਾ ਸੁਖਣੀ ਛੋਟੀ ਜਿਹਾ ਚਲਿਆ ਸੱਤੀ ਰੇਤ ਫਲਾਂ ਦੇ ਟਿੱਬੇ ਗਲ ਵਿੱਚ ਖੁੱਲੇ ਵਾਲ ਮੇਰੇ ਸੱਤੀ ਰੇਤ ਫਲਾਂ ਦੇ ਟਿੱਬੇ ਗਲ ਵਿੱਚ ਖੁੱਲੇ ਵਾਲ ਮੇਰੇ ਮੈਨੂੰ ਵਕਤ ਖਾਜਾ ਮੁਖੜਾ ਸਿਰ ਤੇ ਗੁੱਲੇ ਵਾਲ ਮੇਰੇ ਮੈਨੂੰ ਵਕਤ ਖਾਜਾ ਸਿਰ ਤੇ ਗੁੱਲੇ ਵਾਲ ਮੇਰੇ ਹਰ ਮਰ ਚੱਲੀ ਮੈਂ ਦਰਿਆਈ ਹੋ ਗਏ ਮੰਦੇ ਹਾਲ ਮੇਰੇ ਹਰ ਮਰ ਚੱਲੀ ਮੈਂ ਦਰਿਆਈ ਆਈ ਹੋ ਗਏ ਮੰਦੇ ਹਾਲ ਮੇਰੇ ਖੇ ਬਾਜਾ ਯਾਰ ਬਲੋਚਾ ਚੰਗੀ ਲੱਗੀ ਕੀਤੀ ਨਾਲ ਮੇਰੇ ਖੇ ਬਾਜਾ ਯਾਰ ਬਲੋਚਾ ਚੰਗੀ ਕੀਤੀ ਨਾਲ ਮੇਰੇ ਅੱਜ ਕਬਰ ਬਣਾ ਚਲੀਆਂ ਮਿਲਦੇ ਸਲਕਾਰ ਦੇ ਜਲਿਓ ਮੈਨੂੰ ਦੱਸਿਆ ਕੀ ਤਕਦੀਰ ਹੋਈ ਕਿਹੜੀ ਗੱਲ ਤੋਂ ਮੁੱਖ ਪੁਆ ਚਲਿਆ ਹਾਕਾ ਮਾਰਾ ਪੁੰਨਣਾ ਪੁੰਨਣਾ ਸੁਖਣੀ ਛੋਟੀ ਜਿਹਾ ਚਲਿਆ ਵਾਹ 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 ਕੀ ਬਾਤ। ਉਹ ਤੁਹਾਡੇ ਕਹਿਣ ਤੇ ਨਾ ਫਿਰ ਉਹ 2-3 ਹਾਂਜੀ, ਕਮੈਂਟ ਮੈਂ ਕਰ ਦਿੰਦਾ ਹੁੰਦਾ ਨਹੀਂ ਤਾਂ ਦਾਦਾ ਹੈਗਾ ਕਿ ਜਿਨ੍ਹਾਂ ਨੇ ਇਹ ਲਿਖੇ ਆ ਉਹਨਾਂ ਦੇ ਨਾਮ ਕਿਤੇ ਕਿਉਂਕਿ ਤੁਸੀਂ ਤੇ ਕੌਣ ਵਾਲੇ ਆ ਨਾ ਇਹ ਜਿਵੇਂ ਤੁਸੀਂ ਦੱਸਿਆ ਵੀ 100 ਸਾਲ ਪੁਰਾਣਾ ਜਿਹੜਾ ਇਹ ਕਿਹਨੇ ਲਿਖਿਆ? ਇਹ ਜੀ ਬਦਰਦੀਨ ਰਾਗੀ ਹੋਇਆ ਇੱਕ ਸਦਰਦੀਨ ਰਾਗੀ ਹੋਇਆ 2 ਸ਼ਹਿਰ ਹੋਏ ਨੇ ਉਸ ਵਕਤ ਦੇ ਵਿੱਚ ਬਹੁਤ ਅੱਛੇ ਇੱਕ ਸਦਰਦੀਨ ਇਹਦਾ ਜਿਹੜਾ ਸ਼ਾਇਰ ਆ ਸ਼ਹਿਰ ਅੱਜ ਦੇ ਸ਼ਹਿਰ ਦਾ ਵਕਤ ਦੇ ਤਾਂ ਮੈਂ ਬਜ਼ਾਦੇ ਖੁਦ ਵੀ ਸ਼ਹਿਰ ਹਾਂ ਮੈਂ ਆਪਣੇ ਕਲਾਮ ਲਿਖੇ ਹੋਏ ਪੇਸ਼ ਕਰਦਾ ਹਾਂਜੀ ਜਿਹੜਾ ਹੁਣ ਤੁਸੀਂ ਪੜਿਆ ਗਾਇਆ 100 ਸਾਲ ਪੁਰਾਣਾ 100 ਤਕਰੀਬਨ। ਸਾਲ ਪੁਰਾਣਾ ਅੱਛਾ ਜਿਹੜੀਆਂ ਵਾਰਾਂ ਜੇ ਆਪਾਂ ਗੱਲ ਕਰੀਏ ਵੀ ਦੁੱਲੇ ਦੀ ਵਾਰ ਜਾਂ ਤੁਸੀਂ ਸੱਸੂ ਪੁੰਨੂ ਦੀ ਸੁਣਾਈ ਜਾਂ ਆਪਾਂ ਪਹਿਲਾਂ ਤੁਸੀਂ ਸੁਣਾਈ ਸੀ ਮਿਰਜ਼ੇ ਦੀ, ਹਾਂਜੀ ਇਹ ਵਾਰਾਂ ਜਿਹੜੀਆਂ ਉਦੋਂ ਦੇ ਸ਼ਾਇਰਾਂ ਦੀਆਂ ਲਿਖੀਆਂ ਕਿ ਇਹ ਬਾਅਦ ਦੀਆਂ ਨੇ? ਉਦੋਂ ਦੀਆਂ ਲਿਖੀ ਹੋਈ ਸੀ ਕੁਝ ਇੰਡੀਆ ਦੇ ਦੌਰ ਦੀਆਂ ਵੀ ਲਿਖੀ ਹੋਈ ਸੀ ਕੁਝ ਇੱਧਰ ਆ ਕੇ ਉਹ ਇੰਡੀਆ ਦੇ ਦੌਰ ਦਾ ਵੀ ਰਾਗੀ ਸੀਗਾ ਉਹਦਾ ਨਾਮ ਸੀ ਫਰਜੰਦ ਪੱਤੋਵਾਲੀਆ ਫਰਜੰਦ ਸ਼ਾਇਰ ਸਾਡੇ ਇਸ ਕਲਾਮ ਦੇ ਵਿੱਚ ਨਾ ਇਸ ਸ਼ਾਇਰੀ ਦੇ ਵਿੱਚ ਜਿਸ ਤਰ੍ਹਾਂ ਉਰਦੂ ਜ਼ਬਾਨ ਦੀ ਸ਼ਾਇਰੀ ਦੇ ਵਿੱਚ ਅਲਾਮਾ ਇਕਬਾਲ ਮਸ਼ਹੂਰ ਨੇ ਉਹਨਾਂ ਦੀ ਸ਼ਾਇਰੀ ਬਹੁਤ ਨਾਯਾਬ ਹੈ। ਇਸੇ ਤਰ੍ਹਾਂ ਸਾਡੇ ਰਾਗ ਦੇ ਵਿੱਚ ਇੱਕ ਫਰਜੰਦ ਨਾਂ ਦਾ ਸ਼ਾਇਰ ਹੋਇਆ ਉਹਨਾਂ ਦੀ ਸ਼ਾਇਰੀ ਬਹੁਤ ਮਸ਼ਹੂਰ ਹੋਈ ਹੈ। ਉਸ ਤੋਂ ਬਾਅਦ ਫਿਰ ਇੱਕ ਆਰਫ ਵਾਲੇ ਦਾ ਲਿਆਕਤ ਗੁੱਜਰ ਸ਼ਾਇਰ ਹੋਇਆ ਜਿਹਦੀ ਮੈਂ ਦਾਸਤਾਨ ਸੋਹਣਾ ਜੈਨੀ 3 ਕੇਸਟਾਂ ਦੇ ਵਿੱਚ ਰਿਕਾਰਡ ਕੀਤੀ ਹੋਈ ਸੀਗੀ ਰਹਿਮਤ ਗ੍ਰਾਮੋਫੋਨ। ਅੱਛਾ ਮੈਂ ਨਾ ਖਾਲਕ ਹੋਰ ਹਿਸਾਬ ਨਾਲ ਪੁੱਛਦਾ ਵੀ ਜਿਸ ਤਰ੍ਹਾਂ ਦੇ ਨਾ ਵੀ ਜਿਹੜੀ ਅੰਗਰੇਜ਼ ਸਰਕਾਰ ਸੀ ਜਦੋਂ ਇੱਥੇ ਨਾ ਉਹਨਾਂ ਨੇ ਜਿਹੜੀ ਪੰਜਾਬ ਦੀ ਤਾਰੀਖ ਲਿਖਾਈ ਸੀ ਹਿਸਟਰੀ ਲਿਖਾਈ ਸੀ ਕਿ ਜਿਹੜੇ ਉਹਨਾਂ ਦੇ ਆਪਣੇ ਬੰਦੇ ਸੀ ਆਪ ਦੇ ਉਹਨਾਂ ਨੇ ਉਹਨਾਂ ਕੋਲ ਲਿਖਾਈ ਜਿਹੜੀ ਸਾਡੇ ਤੱਕ ਪਹੁੰਚੀ ਹੈ। ਹਾਂਜੀ ਜੇ ਅਸੀਂ ਤਾਰੀਖ ਨਾਲ ਰੋਸ਼ਨਾਸ ਹੋਣਾ ਤੇ ਸਾਨੂੰ ਉਦੋਂ ਦੇ ਸ਼ਾਇਰ ਢਾਡੀ ਉਦੋਂ ਦੇ ਲਿਖਾਰੀ ਉਹਨਾਂ ਕੋਲੋਂ ਕੁਛ ਨਾ ਕੁਛ ਮਿਲਦਾ। ਕਿ ਜੇ ਅਸਾਂ ਰਾਏ ਅਹਿਮਦ ਕਰਨ ਦੀ ਗੱਲ ਕਰਦੇ ਜਾਂ ਦੁੱਲੇ ਉਹਨਾਂ ਦੀ ਗੱਲ ਕਰਦੇ ਸਾਨੂੰ ਇਹ ਕਿੱਥੋਂ ਮਿਲੀ ਇਹਨਾਂ ਦੀ ਤਾਰੀਖ? ਇੱਥੋਂ ਹੀ ਮਿਲੀ। ਇੱਥੋਂ ਮਿਲੀ ਹੈ ਮਤਾਲੇ ਪਾਕਿਸਤਾਨ ਚੋਂ ਨਹੀਂ ਮਿਲੀ। ਹਾਂ ਮਤਾਲੇ ਪਾਕਿਸਤਾਨ ਚ ਨਹੀਂ ਮਿਲਦੀ ਉਹ ਇਹਨਾਂ ਰਾਗੀਆਂ ਢਾਡੀਆਂ ਕੋਲ ਲੱਗੀ। ਰਾਗ ਹੋ ਗਏ ਸ਼ਾਇਰ ਹੋ ਹਾਂ। ਗਏ ਫਨਕਾਰ ਹੋ ਗਏ ਇਹਨਾਂ ਤੋਂ ਮਿਲੀ। ਇਹ ਤਾਂ ਮਿਲਦੀ ਹੈ। ਰੋਟੀ ਬਣ ਚੱਲਾ ਖਾਣਾ ਮਹਿਮਾਨਾਂ ਦਾ ਤੇ ਸੁਣ ਲਿਆ ਆਪਾਂ ਜਵੇਦ ਨੇ ਇਹਨਾਂ ਦੀ ਡਾਕੂਮੈਂਟਰੀ ਰਿਕਾਰਡ ਕਰਨੀ ਸੀ ਤੇ ਬਹੁਤ ਜਲਦ ਤੁਸੀਂ ਜਵੇਦ ਖਾ ਲੱਗਦੇ ਤੇਜ ਤੇ ਦੇਖ ਸਕੋਗੇ ਤੇ ਮੈਂ ਕਿਹਾ ਮੈਂ ਵੇਖਾਂ ਵੀ ਕੰਮ ਕਿੰਨਾ ਕੁ ਨਾਲੇ ਜਵੇਦ ਨੂੰ ਵਿਖਾ ਲਿਆਵਾਂ। ਇਹ ਖਾਲੀ ਬਣ ਗਈ ਸਾਡੀ ਪਾਣੀ ਵਾਲੀ ਮਤਲਬ ਅੱਜ ਮੀਂਹ ਮੂੰਹ ਆ। ਓਏ ਆਪਣਾ ਗੱਲ ਸੁਣੋ ਇੱਥੋਂ ਜਰਾ ਰਾਹ ਬਣਾ ਦੇ ਬਣਾਤਾ ਰਾਹ ਕਿਉਂਕਿ ਮੌਸਮ ਖਰਾਬ ਹੈ ਮੀਂਹ ਪੈਣਾ ਵਾ। ਬਾਹਰ ਹੀ ਬਣਾਤੀ ਆ ਮੈਂ ਐਵੇਂ ਹੀ ਚਾਹੁੰਦਾ ਵੀ ਐਵੇਂ ਬਣੇ ਆ ਵਧੀਆ ਵੀ ਥੋੜੀ ਜਿਹੀ ਡਾਊਨ ਉਧਰ ਦਾ ਪਾਣੀ ਆਇਆ ਨੂੰ ਤਾਂ ਵਧੀਆ ਹੋ ਗਿਆ। ਇਹ ਆਲਮੋਸਟ ਕਿਤਨੀ ਜਾਨਵਰਾਂ ਦਾ ਹੋਏਗਾ ਇਹ? ਵੈਸੇ ਤਾਂ ਮੈਂ 70 ਦਾ ਬਣਾਇਆ ਵਾ ਲੇਕਿਨ ਡਾਕਟਰ ਸਾਹਿਬ ਆਏ ਕਹਿੰਦੇ ਵੀ ਇੱਥੇ ਕਿਉਂਕਿ ਖੁੱਲੇ ਜਦੋਂ ਹੁੰਦੇ ਉਹ ਥੋੜੇ ਜਿਹੇ ਐਡਜਸਟ ਹੋ ਜਾਂਦੇ ਵੀ 100 ਤੱਕ ਵੀ ਤੁਸੀਂ ਰੱਖ ਸਕਦੇ ਆ ਵਾੜੇ ਦੇ ਵਿੱਚ ਇਹ ਤੁਸੀਂ ਮੱਛੀ ਵੀ ਨਹੀਂ ਇਹ ਝੋਟੀਆਂ ਦਾ ਹੀ ਬਣਾਉਣਾ ਵਾ ਤੇ ਇੱਧਰ ਗਾਈਆਂ ਰੱਖਾਂਗੇ ਜਿਹੜੀਆਂ ਦੁੱਧ ਵਾਲੀਆਂ ਨਾ ਤੇ ਇਹ ਹੈਗਾ ਇੱਧਰ ਨੂੰ 70 ਫੁੱਟ ਮਤਲਬ ਤੇ ਇੱਧਰ ਨੂੰ 100 ਫੁੱਟ ਤੇ ਆਹ ਸਾਡੀ ਖੁਰਲੀ 70 ਫੁੱਟ ਦੀਆਂ 2 ਖੁਰਲੀਆਂ ਹੋ ਗਈਆਂ। ਵੈਸੇ 2.5 ਫੁੱਟ ਲੈਂਦੀ ਆ ਇੱਕ ਡੰਗਰ ਜਿਹੜਾ ਵਾਇਆ ਲੈਂਦਾ। 2.5 ਫੁੱਟ ਹਾਂ ਜਿਹੜਾ ਸ਼ੈੱਡ ਬਣਦੇ ਨਾ ਇਹ ਤੇ ਮੇਰੇ ਖਿਆਲ 100 ਜਾਨਵਰ ਆ। ਹਾਂਜੀ ਤੇ ਇਹ ਆਪਣੀ ਖਾਲੀ ਜਿਵੇਂ ਮੈਂ ਤੁਹਾਨੂੰ ਵਹਾ ਦੇਵਾਂ ਜਾਂਦੇ ਵਲੌਗ ਅੱਜ ਖਤਮ ਮੁੱਕਣ ਵਾਲਾ ਤੇ ਇਹ ਬਣ ਗਈ ਖਾਲੀ ਆਪਣੇ ਵਾੜੇ ਦੀ ਆਰਜੀ ਤੌਰ ਤੇ ਇੱਧਰ ਨੂੰ ਕੱਢ ਦਿੱਤੀ ਕਿਉਂਕਿ ਮੌਸਮ ਅੱਜ ਖਰਾਬ ਲੱਗਣ ਡਿਆ ਹੈ ਵੀ ਇਹਦਾ ਪਾਣੀ ਨਿਕਲਣ ਵਾਸਤੇ ਇਸ ਪਾਸੇ ਨੂੰ। ਸੋ ਇਹ ਅੱਜ ਤੱਕ ਦਾ ਕੰਮ ਜਿਹੜਾ ਵਾ ਅੱਲਾ ਖੈਰ ਕਰੇ ਹੋ ਗਿਆ। ਇਹਨਾਂ ਨੇ ਆਹ ਖਾਲੀ ਵੀ ਕੰਪਲੀਟ ਕਰ ਦੇਣੀ ਜੇ ਰਾਤ ਨੂੰ ਮੀਂਹ ਪੈ ਵੀ ਗਿਆ ਤੇ ਇੱਧਰ ਦਾ ਪਾਣੀ ਜਿਹੜਾ ਨਿਕਲ ਜੂਗਾ। ਹਾਂ ਵੀ ਮੁੱਕ ਜੂ ਅੱਜ ਮੁਕਾ ਕੇ ਜਾਏਗਾ ਨਾ? ਹਾਂਜੀ ਭਾਈ ਮੁੱਕ ਗਿਆ ਅੱਲਾ ਖੈਰ ਕਰੇ। ਚਲੋ ਤੇ ਹੋਪਫੁਲੀ ਅੱਜ ਦਾ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ। ਵਧੀਆ ਲੱਗਾ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ। ਸੋ ਮਿਲਦੇ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਦੇ ਵਿੱਚ। ਰੱਬ ਰੱਖ।